अस्सलाम वालेकुम जी। मैं पाशा जट खखा वाला ते अज असी ਪਹਿਲਾਂ ਚੱਲੇ ਆ ਜੀ जनाब नासर कसाना साहब भाई साडे एक पिंड पंजाब ਦਾ ਉਹਨਾਂ ਦੇ ਕੋਲ। ਉੱਥੋਂ ਫਿਰ ਗਾਂਹ ਜਾਵਾਂਗੇ परवेज जट, ਉਹ ਵੀ टिकटॉक स्टार ਆ ਝੰਗ ਵਾਲੇ, ਉਹਨਾਂ ਦੇ ਕੋਲ। ਤੇ ਜੁੜੇ ਰਹੋ ਸਾਡੇ ਨਾਲ, ਇਨਸ਼ਾਅੱਲਾ ਬਹੁਤ ਦਿਲਚਸਪ ਤੇ ਮਜ਼ੇਦਾਰ ਗੁਫ਼ਤਗੂ ਵੀ ਹੋਊਗੀ ਤੇ ਤੁਹਾਨੂੰ ਰਸਤਾ ਵੀ ਦਿਖਾਵਾਂਗੇ ਇਨਸ਼ਾਅੱਲਾ। ਲੋ ਜੀ ਅਸੀਂ ਭਾਈ ਨਾਸਰ ਕਸਾਣਾ ਸਾਹਿਬ ਇੱਕ ਪਿੰਡ ਪੰਜਾਬ ਦਾ, ਉਹਨਾਂ ਦੇ ਕੋਲ ਪਹੁੰਚ ਗਏ ਆ ਤੇ ਉਹਨਾਂ ਨੂੰ ਮਿਲਦੇ ਆ। ਹੋਰ ਜੀ ਭਾਈ ਜਾਨ बिस्मिल्लाह जनाब, जी आया भाई साहब पहुंच गए। हाँ जी आ गए। मैं लगा लेट हो जाओगे। नहीं बस टाइम नहीं आ कल गया। तो जो लेट होए तो मैं छड़ना नहीं लगा। लो जी गर्मी बहुत है, गर्मी वाकई गड्डी च बैठिए कोई ठंडी हवा लईए। ਲੋ ਜੀ ਜਨਾਬ ਅਸੀਂ ਹੁਣ ਜਾ ਰਹੇ ਆ ਜੀ ਗੋਜਰੇ ਤੋਂ ਝੰਗ ਰੋਡ। ਦੇਖੋ ਮਾਸ਼ਾਅੱਲਾ ਕਿੱਡਾ ਸੋਹਣਾ ਕਾਰਪੇਟ ਰੋਡ, ਬੜਾ ਜ਼ਬਰਦਸਤ ਬਣਿਆ। ਤੇ ਕਦੀ ਇਹ ਰੋਡ ਐਸਾ ਹੁੰਦਾ ਸੀ ਵੀ ਆਲੇ ਦੁਆਲੇ ਰੇਤ ਹੀ ਰੇਤ ਤੇ ਸਾਰਾ ਹੀ ਟੁੱਟਿਆ ਏਦਾਂ ਹੀ। ਤੇ ਜੇ ਕਦੇ ਗੱਡੀ ਕਿਸੇ ਦੀ ਉੱਤਰ ਜਾਣੀ ਨਾ ਥੱਲੇ ਤੇ ਬੰਦੇ ਧੱਕਾ ਲਾ ਕੇ ਚੜਾਉਂਦੇ ਸੀ ਉੱਪਰ ਮੁੜ ਕੇ। ਟਾਇਰਾਂ ਦੀ ਹਵਾ ਘੱਟ ਕਰਾ ਕੇ ਫੇਰ ਚੜ੍ਹਨੀ ਪੈਂਦੀ ਸੀ। ਏਡੇ ਹਾਲਾਤ ਇਸ ਰੋਡ ਦੇ ਮਾੜੇ ਹੁੰਦੇ ਸੀਗੇ, ਖੱਬਲ ਖੋਏ ਮੇਦੇ ਲੋਕਾਂ ਦੇ ਬਾਹਰ ਆਉਂਦੇ ਸੀ, ਸਹੀ ਬਾਤ। ਇੰਨਾ ਖਰਾਬ ਸੀ। ਏਦਾਂ ਹੀ ਕਿਸਾਨਾਂ ਦਾ ਭਾਜੀ ਕਿੱਲੇ ਤੋਂ ਸਵਾਰੀ ਨੂੰ ਦੇਖ ਕੇ ਤਾਂ ਬੱਸ ਵਾਲਾ ਰੋਕ ਲੈਂਦਾ ਸੀ ਵੀ ਛੱਡ ਕੇ ਨਹੀਂ ਜਾਣੀ ਇਹ, ਜਿਹੜੀ ਜਾਣੀ ਆ ਆਪਾਂ। ਤੇ ਉਹ ਰਾਕਟ ਗੱਡੀਆਂ ਚੱਲਦੀਆਂ ਹੁੰਦੀਆਂ ਸੀ ਉਦੋਂ, ਬੈਡਫੋਰਡ। ਉਹ ਬੈਡਫੋਰਡ ਰਾਕਟ ਜਿਹਾ ਜਿਹੜੇ ਹੁੰਦੇ ਆ ਉਹ ਚੱਲਦੀਆਂ ਹੁੰਦੀਆਂ ਸੀ। ਮੇਰੇ ਅੱਬਾ ਜੀ ਨੇ 14 ਸਾਲ ਡੇਲੀ ਇਸ ਰੋਡ ਤੇ ਸਫ਼ਰ ਕੀਤਾ। ਉਦੋਂ ਜਦੋਂ ਇਹ ਜਿੱਦਾਂ ਦੀ ਹਾਲਤ ਤੁਸੀਂ ਦੱਸਦੇ ਹੋ, ਹਾਂ ਕਿਉਂਕਿ ਇੱਥੇ ਉਹ ਆਪਣਾ ਸ਼ਨਾਖਤੀ ਕਾਰਡਾਂ ਦੇ ਮਹਿਕਮੇ 'ਚ ਅੱਛਾ ਮੁਲਾਜ਼ਮ ਹੁੰਦੇ ਸੀਗੇ ਤੇ ਸਰਕਾਰੀ ਮੁਲਾਜ਼ਮ ਤੇ ਉਹ ਉੱਪਰੋਂ ਦੀ ਇਮਾਨਦਾਰ। ਕੀ ਬਾਤ, ਤਬਾਦਲਾ ਜਿਹੜਾ ਉਹੀ ਜਗ੍ਹਾ ਹੁੰਦਾ ਜਿੱਥੇ ਅਗਲੇ ਨੂੰ ਆਣ ਜਾਣ ਨੂੰ ਤਕਲੀਫ। ਸਹੀ ਗੱਲ ਵਾ। ਲੇਕਿਨ ਉਹ 14 ਸਾਲ ਦੀ ਮੁਸ਼ੱਕਤ ਝੱਲ ਲਈ, ਕੰਪਰੋਮਾਈਜ਼ ਨਹੀਂ ਕੀਤਾ, ਦੋ ਨੰਬਰ ਕੰਮ ਨਹੀਂ ਕੀਤਾ। ਇੱਥੇ ਤੱਕ ਕਸ਼ਮੀਰ ਤੱਕ ਵੀ ਤਬਾਦਲੇ ਕਰਾ ਰਹੇ ਆ। ਹਾਂ ਇੱਕ ਤਾਂ ਰਿਸ਼ਵਤ ਲੈਣੀ ਨਹੀਂ, ਇੱਕ ਲੈਣ ਵੀ ਨਹੀਂ ਦਿੰਦੇ ਸੀਗੇ। ਜਿਹੜਾ ਲੈਂਦਾ ਸੀ ਉਹਦੇ ਤੇ ਵੀ ਦਰਖਾਸਤ ਦੇ ਦਿੰਦੇ ਸੀਗੇ। ਤੇ ਇਸ ਕਰਕੇ ਦਫ਼ਤਰਾਂ ਵਾਲੇ ਜਿਹੜੇ ਨਾ ਸਮਝੌਤਾ ਨਹੀਂ ਸੀ ਕਰਦੇ ਉਹਨਾਂ ਨਾਲ। ਹਾਂ ਉਹ ਕਹਿੰਦੇ ਜੀ ਦੂਰ ਸੁੱਟੋ। ਲੇਕਿਨ ਅਮਾਨ ਦੀ ਸਲਾਮਤੀ ਸੀ। ਅੱਲਾਹ ਪਾਕ ਨੇ ਮਾੜੇ ਹਾਲਾਤਾਂ ਵਿੱਚ ਵੀ ਇੰਨਾ ਅਮਾਨ ਦੀ ਸਲਾਮਤੀ ਦਿੱਤੀ ਸੀ ਵੀ ਡੋਲੇ ਨਹੀਂ। ਲਓ ਜੀ ਇਹੀ ਤਾਂ ਅਸਲ ਇਨਸਾਨੀਅਤ ਆ ਨਾ। ਫੇ ਦੁਨੀਆ ਤੇ ਜੇ ਕੁਝ ਲਿਜਾਂਦਾ ਬੰਦਾ ਤੇ ਇਹ ਚੀਜ਼ਾਂ ਭਜਦੀਆਂ ਨਾ ਜਿਹੜੀਆਂ ਸਦਾ ਯਾਦ ਰਹਿੰਦੀਆਂ। ਤੇ ਅੱਜ ਵੇਖ ਲਓ ਇਹ ਰੋਡ ਕੈਸਾ ਕਾਰਪੇਟ ਰੋਡ ਹੈ ਜੀ। ਭਾਵੇਂ ਹੱਥ ਛੱਡ ਕੇ ਮੋਟਰਸਾਈਕਲ ਤੇ ਗੱਡੀਆਂ ਚਲਾਈ ਜਾਓ। ਭਾਈ ਕਿਤੇ ਦੌਰ ਚ ਹੀਰ ਰਾਂਝਾ ਵੀ ਤਾਂ ਲੰਘੇ ਹੋਣੇ ਇੱਥੋਂ, ਇਲਾਕਾ ਉਹਨਾਂ ਦਾ। ਹਾਂ ਜੀ ਇਹ ਤਾਂ ਕੋਈ ਸ਼ੱਕ ਦਾ ਇਲਾਕਾ ਇਹ। ਹੀਰ ਰਾਂਝੇ ਉਹਨਾਂ ਦੇ ਹੋ ਸਕਦਾ ਕਦਮ ਲੱਗੇ ਹੋਣ ਇਸ ਰੋਡ ਤੇ। ਹੋ ਸਕਦਾ ਜ਼ਰੂਰ ਕਿਤੇ ਨਾ ਕਿਤੇ ਪਸ਼ੂ ਚਾਰਦੇ, ਕਦੇ ਕਿਤੇ ਯਾਰ ਦੇ ਕੋਈ ਇੱਧਰ ਉੱਧਰ ਚੋਰੀ ਚਾਰੀ ਲੈ ਕੇ ਆਂਦੀ ਉਹ ਵੀ ਹੀਰ, ਆਹੋ ਕੀ ਪਤਾ ਹੁੰਦਾ ਆ। ਨਹੀਂ ਪੈਦਲ ਹੀ ਸੀ। ਹੁਣ ਰਾਂਝੇ ਕੋ ਕਿਹੜਾ ਡੈਬੋ ਸੀ ਉਦੋਂ। ਹਾਂ ਨਹੀਂ ਪੈਦਲ ਹੀ ਤੁਰੇ ਫਿਰਦੇ ਸੀ ਸਾਰੇ। ਨਾਲੇ ਰਾਂਝਾ ਵੀ ਘਰੋਂ ਕੱਢਿਆ ਸੀ ਵਿਚਾਰਾ ਉਦੋਂ। ਆਹੋ ਤੇ ਘਰੋਂ ਕੱਢੇ ਤਾਂ ਅਕਸਰ ਹੀ ਡਾਂਡੇ ਮੀਂਡੇ ਫਿਰਦੇ ਆ। ਡਾਂਡੇ ਮੀਂਡੇ ਫਿਰਦੇ ਹੁੰਦੇ ਆ ਗੱਡੀਆਂ ਜੀ। ਫਿਰ ਹੋਰ ਵੱਜੀ ਅੱਛਾ ਜੀ। ਕਹਿੰਦੇ ਹੁੰਦੇ ਝੰਗ ਦੀ ਮੱਝ ਤੇ ਝੰਗ ਦਾ ਬੰਦਾ ਛੇਰੇ ਬੁੱਢਾ ਨਹੀਂ ਹੁੰਦਾ। ਕੀ ਕਹੋਗੇ ਇਹਦੇ ਬਾਰੇ? ਇੱਧਰ ਨੂੰ ਕਰੋ ਮੂੰਹ ਜ਼ਰਾ। ਪਤਾ ਨਹੀਂ ਕੋਈ ਏਡਾ ਤਜਰਬਾ ਨਹੀਂ। ਕਿਉਂ ਨਹੀਂ? ਤੁਸੀਂ ਸਾਹਮਣੇ ਦੇਖੋ ਨਾ, ਮੱਝਾਂ ਬਾਰੇ ਤਾਂ ਕੁਝ ਕਹਣਾ ਹੀ ਨਹੀਂ, ਤੁਹਾਡੇ ਸਾਹਮਣੇ ਜਾਣ ਨਹੀਂ। ਮੱਝਾਂ ਤਾਂ ਮਾਸ਼ਾਅੱਲਾ ਸੋਹਣੀਆਂ ਮੱਝਾਂ, ਲੇਕਿਨ ਦੁੜਕੀ ਵੀ ਸੋਹਣੀ ਉਹਨਾਂ ਦੀ। ਹਾਂ ਹੈ ਟਾਪਾ ਬੇਸ਼ੱਕ ਸਾਨੂੰ ਰਾਹ ਨਹੀਂ ਦੇ ਰਹੀਆਂ ਪਰ ਸਾਨੂੰ ਸੋਹਣੀਆਂ ਲੱਗ ਰਹੀਆਂ। ਹਾਂਜੀ, ਟਾਪਾ ਹਾਂਜੀ। ਮਾਰ ਰਹੀਆਂ। ਹੈ ਟਾਪਾਂ ਮਾਰ ਰਹੀਆਂ। ਰੇਵੀਆ ਚਾਲ ਆ ਹਾਂ ਹੈ ਬਈ, ਰੇਵੀਆ ਚਾਲ ਆ। ਸਾਈਡ ਤੇ ਲਾ ਕੇ ਕੱਢੋ ਤੁਸੀਂ। ਉਹ ਕੱਢ ਤਾਂ ਲਵਾਂਗੇ, ਜਾਨਵਰ ਦਾ ਕੋਈ ਪਤਾ ਨਹੀਂ ਹੁੰਦਾ ਕਿ ਤੈਨੂੰ ਜਾਨ ਮਾਰ ਦੇਣੀ ਆ। ਲੋ ਵੀ ਦੋਸਤੋ, ਅਸੀਂ ਪਹੁੰਚ ਗਏ ਅੰਜਮ ਬਾਈ ਦੇ ਕੋਲ। ਤੇ ਅੰਜਮ ਬਾਈ ਪਾਸ਼ਾ ਸਾਹਿਬ ਨਾਸਰ ਕਸਾਣਾ ਸਾਹਿਬ ਨੂੰ ਲੈ ਕੇ ਜਾ ਰਹੇ ਆ ਆਪਣਾ ਵਾਟਰ ਫਿਲਟਰ ਪਲਾਂਟ ਤੇ। ਇਹ ਜੀ ਵਾਟਰ ਫਿਲਟਰ ਪਲਾਂਟ ਜਿਹਦੇ ਉੱਪਰ ਤਕਰੀਬਨ 15 ਲੱਖ ਰੁਪਇਆ ਪਰਵੇਜ਼ ਬਾਈ ਨੇ ਚੈਰਿਟੀ ਵਾਸਤੇ ਖਰਚ ਕੀਤਾ। ਇਹਦੀ ਅੰਦਰਲੀ ਜਿਹੜੀ ਮਸ਼ੀਨਰੀ ਵਗੈਰਾ ਉਹ ਲੱਗੀ ਹੋਈ ਆ, ਬਹੁਤ ਹੀ ਅੱਛਾ ਪਾਣੀ ਪ੍ਰੋਵਾਈਡ ਕਰਦੇ ਆ। ਹੁਣ ਅਸੀਂ ਜਾ ਰਹੇ ਹਾਂ ਜੀ ਸਕੂਲ, ਅੰਜਮ ਬਾਈ ਦਾ ਜਿਹੜਾ ਗਾਉਂ ਦੇ ਵਿੱਚ ਸਕੂਲ ਹੈ। ਤੁਸੀਂ ਦੇਖ ਸਕਦੇ ਹੋ ਬਹੁਤ ਖੂਬਸੂਰਤ ਆ। ਕੁਛ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ, ਤੁਸੀਂ ਦੇਖ ਸਕਦੇ ਹੋ। ਕੁਝ ਸਮਾਨ ਵਗੈਰਾ ਵੀ ਇੱਧਰ ਉੱਧਰ ਥੋੜ੍ਹਾ ਪਿਆ ਰੈਂਡਮਲੀ। ਤੇ ਮਾਸ਼ਾਅੱਲਾ ਬਹੁਤ ਹੀ ਅੱਛੀ ਤਿਆਰੀ ਇਸ ਸਕੂਲ ਦੀ ਹੋ ਰਹੀ ਆ। ਇਸ ਸਕੂਲ ਦੇ ਵਿੱਚ ਜੀ ਜਿਹੜੇ ਗਰੀਬ ਨੇ ਬੱਚੇ, ਉਹਨਾਂ ਨੂੰ ਮੁਫਤ ਤਾਲੀਮ ਦੀ ਜਾਂਦੀ ਹੈ। ਇਸ ਸਕੂਲ ਦੇ ਵਿੱਚ ਤਮਾਮ ਜਿਹੜੇ ਬੱਚੇ ਪੜ੍ਹਦੇ ਨੇ ਸਾਰਿਆਂ ਨੂੰ ਮਿਆਰੀ ਔਰ ਆਲਾ ਤਾਲੀਮ ਜਿਹੜੀ ਮਤਲਬ ਅੱਛਾ ਸਿਲੇਬਸ ਦੇ ਨਾਲ ਦੀ। ਅੱਜ ਅਸੀਂ ਆਏ ਆ ਜੀ 451 ਦਰੋਗਾ। ਇਹ ਸਾਡਾ ਵੀਰ ਜੀ ਪਰਵੇਜ਼ ਜੱਟ,
ਜਿਹੜੇ ਨਾਲ ਸਾਡੇ ਹੈਗੇ ਜੀ ਨਾਸਰ ਕਿਸਾਨਾ ਸਾਹਿਬ, ਇੱਕ ਪਿੰਡ ਪੰਜਾਬ ਦਾ। ਤੇ ਭਾਈ ਨਾਸਰ ਨੇ ਕਿਹਾ ਸੀ ਵੀ ਜਾਣਾ ਆਪਾਂ ਭਾਈ ਪਰਵੇਜ਼ ਦੇ ਕੋਲ, ਤੇ ਬੜੀ ਖੁਸ਼ੀ ਹੋਈ ਇਹਨਾਂ ਦੇ ਕੋਲ ਪਹੁੰਚੇ। ਭਾਈ ਪਰਵੇਜ਼ ਉਹਨਾਂ ਦੀ ਇਹ ਖਾਸੀਅਤ ਆ ਕਿ ਫਲਾਹੇ ਇਨਸਾਨੀਅਤ ਵਾਸਤੇ ਬਹੁਤ ਅੱਛੇ ਕੰਮ ਕਰਦੇ ਆ। ਤੁਸੀਂ ਯਕੀਨ ਕਰਿਓ, ਮੈਂ ਇੱਕ ਵਾਰੀ ਇਹਨਾਂ ਨੂੰ ਫੋਨ ਤੇ ਵੀ ਰਾਬਤਾ ਕੀਤਾ, ਸਾਨੂੰ ਵੀ ਬੜੀ ਖੁਸ਼ੀ ਆ ਵੀ ਬੰਦਾ ਜਿੰਨੀ ਜੋਗਾ ਹੋਵੇ ਕੁਛ ਨਾ ਕੁਛ ਇਦਾਂ ਦਾ ਕਰਕੇ ਜਾਵੇ ਜਿਹੜਾ ਪਿੱਛੋਂ ਲੋਕ ਯਾਦ ਕਰਨ। ਤੇ ਇਹਦੇ ਵਿੱਚ ਸਾਡੇ ਭਾਈ ਪਰਵੇਜ਼ ਸਾਹਿਬ ਨੂੰ ਅੱਲਾ ਨੇ ਬਹੁਤ ਹਿੰਮਤ ਦਿੱਤੀ ਆ, ਜਿਹੜਾ ਇਹ ਦਿਨ ਰਾਤ ਮਿਹਨਤ ਕਰਕੇ ਨਾ ਤੇ ਫਲਾਹੇ ਇਨਸਾਨੀਅਤ ਵਾਸਤੇ ਕੰਮ ਕਰ ਰਹੇ ਆ। ਡਿਸਪੈਂਸਰੀਆਂ ਬਣਾ ਰਹੇ ਆ, ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਵਾ ਰਹੇ ਆ, ਨਲਕੇ ਲਗਵਾ ਰਹੇ ਆ। ਮਾਸ਼ਾਅੱਲਾ ਬੜੇ ਜ਼ਬਰਦਸਤ ਕੰਮ, ਸਕੂਲ ਬਣਵਾਏ ਆ। ਤੇ ਅਸੀਂ ਇਹਨਾਂ ਦੇ ਨਾਲ ਇਨਸ਼ਾਅੱਲਾ ਜਿੰਨੀ ਜੋਗੇ ਹੈਗੇ ਹਾਜ਼ਰ ਹਾਂ। ਗਾਂ ਨਾਸਰ ਕਿਸਾਨਾ ਸਾਹਿਬ ਨੇ ਵੀ ਮਾਸ਼ਾਅੱਲਾ ਇਹਨਾਂ ਦੀ ਸੋਚ ਦੇ ਨਾਲ ਕਦਮ ਚੱਕਿਆ ਤੇ ਬੜੀ ਖੁਸ਼ੀ ਹੋਈ ਆ। ਉੱਥੇ ਵੀ ਅਸੀਂ ਗਏ ਸੀ, ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਜ਼ਰੂਰ ਇਨਸ਼ਾਅੱਲਾ ਖੱਖਾਂ ਦਾ ਵੀ ਗੇੜਾ ਲਵਾਵਾਂਗੇ ਭਾਈ ਹੁਣਾਂ ਨੂੰ। ਉੱਥੇ ਵੀ ਕਿਸੇ ਨੂੰ ਕੁਛ ਨਾ ਕੁਛ ਇਨਸ਼ਾਅੱਲਾ ਭਾਈ ਹੁਣਾਂ ਨੂੰ ਕਹਿ ਕੇ ਅਸੀਂ ਜ਼ਰੂਰ ਬਣਵਾਵਾਂਗੇ। ਬਹੁਤ ਸ਼ੁਕਰੀਆ ਭਰਾਵਾਂ ਦਾ। ਦੁਆ ਕਰਨੀ ਆ ਭਾਈ ਪਰਵੇਜ਼ ਵਾਸਤੇ, ਭਾਈ ਨਾਸਰ ਕਿਸਾਨਾ ਵਾਸਤੇ, ਮੇਰੇ ਵਾਸਤੇ, ਵੀ ਅਸੀਂ ਇਹ ਜਿਹੜਾ ਕੰਮ ਆ ਨਾ ਇਹਨੂੰ ਪਾਇਆ ਤਕਮੀਲ ਤੇ ਲਈ ਫਿਰੀਏ ਇਨਸ਼ਾਅੱਲਾ। ਬਹੁਤ ਸ਼ੁਕਰੀਆ ਜੀ।